CNN ਨੇ ਰਿਪੋਰਟ ਕਰ ਰਿਹਾ ਵੀ ਯੂਕਰੇਨ ਵਾਲਿਆਂ ਨੇ ਆਲਰੇਡੀ US ਮੇਡ ਜਿਹੜੀਆਂ ਲੌਂਗ ਰੇਂਜ ਮਿਜ਼ਾਈਲਸ ਹੈਗੀਆਂ ਜਿਨ੍ਹਾਂ ਨੂੰ ATACMS ਕਰਕੇ ਜਾਣਿਆ ਜਾਂਦਾ ਆ, ਉਹ ਉਹਨਾਂ ਨੇ ਆਲਰੇਡੀ ਰਸ਼ੀਆ ਵੱਲ ਫਾਇਰ ਕੀਤੀਆਂ ਹੈਗੀਆਂ। 1000 ਤੋਂ ਵੱਧ ਦਿਨ ਹੋ ਗਏ ਆ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਲੱਗੀ ਹੋਈ ਨੂੰ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ 2 ਮਹੀਨੇ ਰਹਿ ਗਏ ਆ ਤੇ ਉਸੇ ਦੌਰਾਨ ਪਰਸੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਲਾਉ ਕਰ ਦਿੱਤਾ ਸੀ ਯੂਕਰੇਨ ਨੂੰ ਵੀ ਤੁਸੀਂ ਜਿਹੜੀਆਂ US ਮੇਡ ਮਿਜ਼ਾਈਲਸ ਆ ਉਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਟਾਰਗੇਟ ਕੀਤਾ ਰਸ਼ੀਆ ਦੇ ਵਿੱਚ, ਤੇ ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਆ ਵੀ ਯੂਕਰੇਨ ਨੇ ਸਾਡੇ ਉੱਤੇ ਆਲਰੇਡੀ ਜਿਹੜੀਆਂ ਮਿਜ਼ਾਈਲਸ ਆ ਉਹ ਰਸ਼ੀਆ ਦਾ ਜੋ ਬ੍ਰਾਇੰਸਕ ਰੀਜਨ ਆ ਉੱਥੇ ਦਾਗੀਆਂ ਹੈਗੀਆਂ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਕਨਫਰਮ ਨਹੀਂ ਕੀਤਾ ਕਿ ਅਸੀਂ ਜਿਹੜੀਆਂ ਮਿਜ਼ਾਈਲ ਚਲਾਈਆਂ ਕਿ ਨਹੀਂ ਚਲਾਈਆਂ, ਪਰ ਉੱਥੇ ਦਾ ਜਿਹੜਾ ਟਾਈਮ ਹੈਗਾ 3:25 ਤੜਕੇ ਦਾ ਮੰਗਲਵਾਰ ਦਾ, ਉਸ ਟਾਈਮ ਦੇ ਉੱਤੇ ਯੂਕਰੇਨ ਵਾਲਿਆਂ ਨੇ 6 ਬੈਲਿਸਟਿਕ ਮਿਸਾਈਲਸ ਜੋ ਬ੍ਰਾਇੰਸਕ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਹੈਗੀ ਆ ਜਿੱਥੇ ਉਹਨਾਂ ਦੀ ਫੈਸਿਲਿਟੀ ਆ ਉੱਥੇ ਇਹ ਚਲਾਈਆਂ ਹੈਗੀਆਂ। ਰਸ਼ੀਆ ਦੇ 에ਅਰ ਡਿਫੈਂਸ ਨੇ ਇਹ ਕਿਹਾ ਆ ਵੀ 6 ਵਿੱਚੋਂ 5 ਮਿਜ਼ਾਈਲਸ ਉਹਨਾਂ ਨੇ ਆਲਰੇਡੀ ਸ਼ਾਟ ਡਾਊਨ ਕਰ ਲਈਆਂ ਤੇ ਇੱਕ ਜਿਹੜੀ ਆ ਉਹ ਚੱਲਣ ਦੇ ਵਿੱਚ ਜਿਹੜੀ ਆ ਕਾਮਯਾਬ ਹੋਈ ਹੈਗੀ ਆ। ਇਹ ਜਿਹੜਾ ਡਿਸੀਜਨ ਆ ਬੜਾ ਕਰੂਸ਼ੀਅਲ ਮੂਮੈਂਟ ਦੇ ਉੱਤੇ ਆਇਆ। ਰਸ਼ੀਆ ਇੱਕ ਤਰ੍ਹਾਂ ਨਾਲ ਕਹਿ ਰਿਹਾ ਵੀ ਅਸੀਂ ਫਰੰਟ ਲਾਈਨ ਤੇ ਆ ਯੂਕਰੇਨ ਦੇ ਵਿੱਚ, ਦੂਸਰੇ ਪਾਸੇ USA ਦੇ ਵਿੱਚ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਚੇਂਜ ਹੋਣ ਵਾਲਾ ਹੈਗਾ ਤੇ ਉਸ ਟਾਈਮ ਦੇ ਉੱਤੇ ਹੁਣ ਇਹ ਜਿਹੜੀ ਜੰਗ ਆ ਖਤਮ ਹੋਣ ਦੀ ਬਜਾਈ ਤੇਜ਼ੀ ਦੇ ਨਾਲ ਹੋਰ ਅੱਗੇ ਵੱਧ ਰਹੀ ਹੈਗੀ ਹੈ। ਜੀ ਬਿਲਕੁਲ। ਸੋ ਇਹ ਸਥਿਤੀ ਜਿਹੜੀ ਹੈ ਇੱਥੇ ਹੋਰ ਜ਼ਿਆਦਾ ਬਣ ਜਾਣੀ ਆ, ਸੰਵੇਦਨਸ਼ੀਲ ਜਿਹੜੀ ਉਹ ਬਣ ਜਾਣੀ ਆ। ਕੱਲ ਪਰਸੋਂ ਹੀ ਜਿਹੜੀ ਹੈ ਵੀਕਐਂਡ ਦੇ ਉੱਤੇ ਬਾਈਡਨ ਹੁਣਾਂ ਨੇ ਹਰੀ ਝੰਡੀ ਦਿੱਤੀ ਸੀ ਤੇ ਯੂਕਰੇਨ ਨੇ ਅੱਜ US ਮੇਡ ਮਿਜ਼ਾਈਲ ਜਿਹੜੀਆਂ ਰਸ਼ੀਆ ਦੇ ਅੰਦਰ ਜਿਹੜੀਆਂ ਵਰਤ ਦਿੱਤੀਆਂ। ਜਿੱਦਾਂ ਕੱਲ ਦੱਸਿਆ ਸੀਗਾ ਵੀ ਰਸ਼ੀਆ ਨੇ ਜਿਹੜਾ ਯੂਕਰੇਨ ਦਾ ਹਿੱਸਾ ਕਾਬੂ ਕੀਤਾ ਹੈ, ਉੱਥੇ ਤਾਂ ਇਹ ਜਿਹੜੀਆਂ ਮਿਜ਼ਾਈਲ ਜਾਂ ਉਹਦੇ ਨਾਲ ਹਮਲੇ ਅਮਰੀਕਨ ਮੇਡ ਦੇ ਨਾਲ ਕਰ ਰਹੇ ਸੀ, ਜਿਹੜਾ ਯੂਕਰੇਨ ਦੀ ਉਹ ਧਰਤੀ ਆ, ਪਰ ਅਸਲ ਜਿਹੜਾ ਬਾਰਡਰ ਆ ਉਸ ਤੋਂ ਪਾਰ ਪਹਿਲੀ ਵਾਰ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਹਦੇ ਨਾਲ ਹੁਣ ਲੜਾਈ ਜਿੱਦਾਂ ਤੁਸੀਂ ਦੱਸਿਆ ਵੀ ਹੋਰ ਵਧਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ। ਅਧਿਕਾਰੀਆਂ ਨੇ ਇਸ ਨੂੰ ਜਿਹੜਾ ਹੁਣ ਕਨਫਰਮ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੇ ATACMS ਆ ਉਸ ਦੀ ਜਿਹੜੀ ਵਰਤੋਂ ਕੀਤੀ ਗਈ ਆ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਦੀ। ਸੋ ਅਮਰੀਕਨ ਅਧਿਕਾਰੀ ਤੇ ਯੂਕਰੇਨੀਅਨ ਅਧਿਕਾਰੀ ਦੋਨੋਂ ਪਾਸੋਂ ਹੀ ਜਿਹੜੀ ਇਸ ਦੀ ਪੁਸ਼ਟੀ ਜਿਹੜੀ ਉਹ ਹੋਈ ਆ। ਹੁਣ ਪੁਤਿਨ ਇਸ ਦਾ ਕੀ ਜਵਾਬ ਇਸ ਦੇ ਵਿੱਚ ਦਿੰਦਾ ਆ, ਇਹ ਦੇਖਣ ਵਾਲੀ ਗੱਲ ਹੈਗੀ ਆ। ਉਸ ਨੇ ਜਿੱਦਾਂ ਕੱਲ ਵੀ ਵਰਲਡ ਵਾਰ 3 ਦੀ ਇੱਕ ਵਾਰੀ ਫਿਰ ਧਮਕੀ ਜਿਹੜੀ ਉਹ ਦੇ ਦਿੱਤੀ ਸੀਗੀ, ਉੱਦਾਂ ਦੀਆਂ ਧਮਕੀਆਂ ਪਹਿਲਾਂ ਵੀ ਦੇ ਚੁੱਕਾ ਹੈਗਾ ਆ। ਪਰ ਇਦਾਂ ਲੱਗ ਰਿਹਾ ਵੀ ਬਾਈਡਨ ਹੁਣਾਂ ਨੇ ਜਾਂਦੇ ਜਾਂਦੇ ਇਹ ਜਿਹੜੀ ਹਰੀ ਝੰਡੀ ਦੇ ਕੇ ਇਸ ਮਸਲੇ ਨੂੰ ਹੋਰ ਜ਼ਿਆਦਾ ਜਿਹੜਾ ਜ਼ਰੂਰ ਉਲਝ ਗਿਆ ਹੈ। ਵੈਸੇ ਯੂਕਰੇਨ ਵਾਲਾ ਇਸ ਨੂੰ ਵਰਤਣ ਦੇ ਲਈ ਲੰਮੇ ਸਮੇਂ ਤੋਂ ਉਹ ਕਹਿ ਰਿਹਾ ਸੀ ਅਮਰੀਕਾ ਨੂੰ, ਵੈਸਟ ਨੂੰ, ਵੀ ਆਪਣੀਆਂ ਮਿਜ਼ਾਈਲ ਸਾਨੂੰ ਜਿਹੜੀਆਂ ਤੁਸੀਂ ਸਿੱਧੀਆਂ ਰੂਸ ਦੇ ਵਿੱਚ ਦਾਗਣ ਦੇ ਲਈ ਸਾਨੂੰ ਜਿਹੜਾ ਉਹ ਤੁਸੀਂ ਮਨਜ਼ੂਰੀ ਦਿਓ। ਇਵੈਂਚੁਅਲੀ ਜਿਹੜੀ ਮਨਜ਼ੂਰੀ ਇਹਨਾਂ ਨੂੰ ਹੁਣ ਮਿਲੀ ਆ ਤੇ ਉਸ ਤੋਂ ਬਾਅਦ ਵਿੱਚ ਹੁਣ ਇਹ ਮਸਲਾ ਜਿਹੜਾ ਅੱਗੇ ਵਧੂਗਾ। ਉਹਨਾਂ ਨੇ ਹੁਣ ਅੱਗੇ ਜਵਾਬੀ ਕਾਰਵਾਈ ਕੀ ਕਰਦੇ ਆ ਇਹ ਵੇਖਣ ਵਾਲੀ ਗੱਲ ਰਹੂਗੀ। ਜਿਹੜਾ ਨਿਊਕਲੀਅਰ ਨੂੰ ਲੈ ਕੇ ਉਹਨਾਂ ਨੇ ਖਤਰਾ ਜਿਹੜਾ ਕੀਤਾ ਸੀਗਾ ਵੀ ਅਸੀਂ ਨਿਊਕਲੀਅਰ ਹਮਲਾ ਵੀ ਕਰ ਸਕਦੇ ਆ, ਕਿ ਪੁਤਿਨ ਇਹ ਕੰਮ ਕਰੂਗਾ ਜਾਂ ਨਹੀਂ। ਸੋ ਇਹ ਦੇਖਣ ਵਾਲੀ ਗੱਲ ਆ। ਪਰ ਆਉਂਦੇ ਟਰੰਪ ਪ੍ਰਸ਼ਾਸਨ ਦੇ ਲਈ ਇਹ ਜਿਹੜਾ ਮਸਲਾ ਜਿਹੜਾ ਜ਼ਰੂਰ ਉਲਝਿਆ ਹੋਇਆ ਹੁਣ ਉਹਨਾਂ ਨੂੰ ਮਿਲੇਗਾ। ਜੀ ਬਿਲਕੁਲ। ਇਹਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਆ ਵੀ ਚਾਹੇ ਸਾਡੇ ਤੇ ਨਿਊਕਲੀਅਰ ਓਨਡ ਜਿਹੜੀ ਕੰਟਰੀ ਆ ਉਹ ਅਟੈਕ ਕਰਦੀ ਆ ਜਾਂ ਜਿਹਦੇ ਕੋਲ ਨਹੀਂ ਵੀ ਅਟੈਕ, ਅਸੀਂ ਉਸ ਨੂੰ ਸੇਮ ਹੀ ਸਮਝਾਂਗੇ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਆਰਡਰ ਕੀਤਾ ਹੈਗਾ ਟੈਕਟੀਕਲ ਨਿਊਕਲੀਅਰ ਵੈਪਨ ਡਰਿਲ ਇਸ ਰਿਸਪੌਂਸ ਦੇ ਅਗੇਂਸਟ। ਸੋ ਕਈ ਮਹੀਨਿਆਂ ਤੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਹੁਣੀ ਮੰਗ ਕਰ ਰਹੇ ਸੀ ਤੇ ਹੁਣ ਬਾਈਡਨ ਹੁਣਾਂ ਦੇ ਕਹਿਣ ਦੇ ਉੱਤੇ ਜੋ ਆ ਉਹਨਾਂ ਨੇ ਮਿਜ਼ਾਈਲਜ਼ ਛੱਡ ਦਿੱਤੀਆਂ ਹੈਗੀਆਂ। ਸੋ ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕੀਤਾ ਆ ਵੀ ਇਹ ਲੜਾਈ ਹੋਰ ਤੇਜ਼ੀ ਦੇ ਨਾਲ ਵੱਧ ਸਕਦੀ ਹੈਗੀ ਆ।
ਰਸ਼ੀਆ ਵਾਲੇ ਤਾਂ ਹੁਣ ਫੇਰ ਸ਼ਰੇਆਮ ਕਹਿ ਰਹੇ ਆ ਵੀ ਅਸੀਂ ਨਿਊਕਲੀਅਰ ਵੀ ਯੂਜ਼ ਕਰ ਸਕਦੇ ਆ, ਚਾਹੇ ਯੂਕਰੇਨ ਕੋਲ ਨਿਊਕਲੀਅਰ ਪਾਵਰ ਹੈਗੀ ਆ ਜਾਂ ਨਹੀਂ। ਹੁਣ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੇ ਲੈਵਰੋਵ ਆ, ਗਰੁੱਪ ਆਫ 20 ਦੀ ਮੀਟਿੰਗ ਚੱਲ ਰਹੀ ਹੈਗੀ ਆ ਬ੍ਰਾਜ਼ੀਲ ਦੇ ਵਿੱਚ। ਉੱਥੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਅਟੈਕ ਆ ਅਸੀਂ ਇਸ ਦਾ ਜਿਹੜਾ ਜਵਾਬ ਠੋਕਵਾਂ ਦੇਵਾਂਗੇ। ਸੋ G20 ਦੇ ਮੀਟਿੰਗਸ ਦੀ ਵੀ ਚੱਲ ਰਹੀ ਹੈਗੀ ਆ, ਉੱਥੇ ਪ੍ਰੈਜ਼ੀਡੈਂਟ ਬਾਈਡਨ ਹੁਣੇ ਵੀ ਪਹੁੰਚੇ ਹੋਏ ਹੈਗੇ ਆ, ਤੇ ਉਹ ਆਪਣੇ ਜਿਹੜੇ ਮਿੱਤਰ ਮੁਲਕ ਹੈਗੇ ਆ ਉਹਨਾਂ ਨੂੰ ਆਪਣੇ ਨਾਲ ਇਕੱਠਾ ਕਰਨ ਦੇ ਲਈ ਪੂਰੀ ਤਰ੍ਹਾਂ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ। ਦੂਸਰੇ ਪਾਸੇ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਵੀ ਪੁਟਨ ਨੇ ਜਰਮਨ ਦੇ ਜਿਹੜੇ ਚਾਂਸਲਰ ਆ ਉਹਦੇ ਨਾਲ ਲਗਭਗ 1 ਘੰਟਾ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਉਸ ਸਮੇਂ ਜਦੋਂ ਉਹਨਾਂ ਨੇ ਆਪਣਾ ਜਿਹੜਾ ਨਿਊਕਲੀਅਰ ਦਾ ਥ੍ਰੈਸ਼ਹੋਲਡ ਆ ਉਸ ਨੂੰ ਲੋਅਰ ਕੀਤਾ ਹੈਗਾ। ਸੋ ਜਿਹੜੀ ਲੜਾਈ ਆ ਇਹ ਨਵੇਂ ਫੇਜ਼ ਦੇ ਵਿੱਚ ਪਹੁੰਚ ਜਾਊਗੀ। ਸੋ ਨਵਾਂ ਨਵੇਂ ਫੇਜ਼ ਦੇ ਦੌਰ ਪਹੁੰਚ ਚੁੱਕੀ ਹੈਗੀ ਆ, ਆਪਾਂ ਕਹਿ ਸਕਦੇ ਆ। ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਚਾਰ ਸੰਭਾਲਣ ਦੇ ਲਈ ਹਜੇ 60 ਡੇਜ਼ ਹੈਗੇ ਆ। ਸੋ 60 ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਹੋ ਸਕਦਾ ਹੈਗਾ। G20 ਦੀ ਨਿਊਜ਼ ਕਾਨਫਰੰਸ ਹੋ ਰਹੀ ਸੀ ਬ੍ਰਾਜ਼ੀਲ ਦੇ ਵਿੱਚ। ਉੱਥੇ ਜਿਹੜੇ ਰਸ਼ੀਆ ਦੇ ਫੋਰਨ ਮਿਨਿਸਟਰ ਸਰਗੇਈ ਲਾਵਰੋਵ ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਇਹ ਸਿਗਨਲ ਹੀ ਆ ਵੀ ਇਹ ਐਸਕੇਲੇਟ ਕਰਨਾ ਚਾਹੁੰਦੇ ਆ, ਵੀ ਲੜਾਈ ਨੂੰ ਹੋਰ ਵਧਾਉਣਾ ਜਿਹੜਾ ਉਹ ਚਾਹੁੰਦੇ ਨੇ। ਸੋ ਉਹਨਾਂ ਨੇ G20 ਦੀ ਮੀਟਿੰਗ ਦਰਮਿਆਨ ਇਹ ਗੱਲ ਆਖ ਦਿੱਤੀ ਹੈਗੀ ਆ। ਰਸ਼ੀਆ ਨੇ ਲੰਮੇ ਸਮੇਂ ਤੋਂ ਕਿਹਾ ਵੀ ਜਿਹੜੀ ATACMS US ਦੀ ਜਿਹੜੀ ਪ੍ਰੋਗਰਾਮਡ ਆ ਇਹ US ਦੇ ਸੈਟੇਲਾਈਟਸ ਦੀ ਇਸ ਰਿਕੁਆਇਰਮੈਂਟ ਆ, ਗਾਈਡੈਂਸ ਜਿਹੜੀ ਲਈ ਜਾਂਦੀ ਆ। ਪ੍ਰੈਜ਼ੀਡੈਂਟ ਜਿਹੜਾ ਜ਼ੈਲੈਂਸਕੀ ਆ ਯੂਕਰੇਨ ਦਾ, ਉਹਨੇ ਕਿਹਾ ਆ ਵੀ ਉਹ ਸਾਰੇ ਹੀ ਆਪਣੇ ਪਾਰਟਨਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ ਤਾਂ ਜੋ ਜਿਹੜੀਆਂ ਲੌਂਗ ਰੇਂਜ ਸਟ੍ਰਾਈਕਸ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਸਮਰਥਨ ਮਿਲੇ ਆ। ਇਹਨਾਂ ਨੇ ਰਸ਼ੀਆ ਦੇ ਬ੍ਰਾਂਸਕ ਰੀਜਨ ਦੇ ਵਿੱਚ ਹਮਲਾ ਕੀਤਾ ਆ ਤੇ US ਦੀ ਜਿਹੜੀ ATACMS ਜਿਹੜੇ ਸਿਸਟਮ ਨੇ ਲੌਂਗ ਰੇਂਜ ਕੈਪੇਬਿਲਿਟੀ ਵਾਲੇ ਆ, ਉਹਨਾਂ ਸਾਰਿਆਂ ਨੂੰ ਕਹਿੰਦੇ ਅਸੀਂ ਵਰਤ ਸਕਦੇ ਆ। ਯੂਕਰੇਨ ਦੀ ਮਿਲਟਰੀ ਨੇ ਪਬਲਿਕਲੀ ਤਾਂ ਨਹੀਂ ਦੱਸਿਆ ਵੀ ਕਿਹੜੇ ਕਿਹੜੇ ਵੈਪਨ ਜਿਹੜੇ ਆ ਉਹਨਾਂ ਨੇ ਇਵੈਂਚੁਅਲੀ ਵਰਤੇ ਆ। ਜਿਹੜੇ ਯੂਕਰੇਨ ਦਾ ਅਧਿਕਾਰੀ ਤੇ US ਦਾ ਅਧਿਕਾਰੀ ਆ, ਉਹਨਾਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਹੀ ਜਿਹੜਾ ਦੱਸਿਆ ਸੀਗਾ ਵੀ ਉਹਨਾਂ ਨੇ ਜਿਹੜਾ ਇਹ ਜਿਹੜੀਆਂ ATACMS ਮਿਜ਼ਾਈਲਸ ਆ ਉਹਨਾਂ ਦੀ ਜਿਹੜੀ ਉਹ ਵਰਤੋਂ ਕੀਤੀ ਆ। ਸੋ ਇਹ ਨਵਾਂ ਦੌਰ ਲੜਾਈ ਦਾ ਜਿਹੜਾ ਇਸ ਦੇ ਵਿੱਚ ਸ਼ੁਰੂ ਹੋਊਗਾ। ਰੂਸ ਇਹ ਜਿਹੜਾ ਫੈਸਲਾ ਨੇ ਇਹਦੀ ਥੋੜੀ ਜਿਹੀ ਤਹਿ ਦੇ ਵਿੱਚ ਜਾਈਏ ਤਾਂ ਰੀਸੈਂਟਲੀ ਜਿਹੜੀਆਂ ਰਿਪੋਰਟਸ ਆਈਆਂ ਸੀ, ਕਨਫਰਮੇਸ਼ਨ ਹੋਈ ਸੀ ਵੀ ਰਸ਼ੀਆ ਦੇ ਫੌਜੀਆਂ ਦੇ ਨਾਲ ਮਿਲ ਕੇ ਨਾਰਥ ਕੋਰੀਆ ਦੇ ਫੌਜੀਆਂ ਨੇ ਆ ਕੇ ਯੂਕਰੇਨ ਦੇ ਵਿੱਚ ਸਾਥ ਦਿੱਤਾ, ਲੜਾਈ ਕੀਤੀ ਆ। ਤੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਕਿਹਾ ਸੀਗਾ ਵੀ ਕਿਉਂਕਿ ਉਹਨਾਂ ਨੇ ਨਾਰਥ ਕੋਰੀਆ ਦਾ ਸਾਥ ਲਿਆ, ਇਸ ਕਰਕੇ ਅਸੀਂ ਯੂਕਰੇਨ ਨੂੰ ਇਹ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਰਹੇ ਆ। ਤੇ ਯੂਕਰੇਨ ਨੇ ਉਸ ਦੇ ਵਿੱਚ ਇੱਕ ਦਿਨ ਪੈਂਦਿਆਂ ਹੀ ਉਹ ਜਿਹੜਾ ਪਹਿਲਾ ਹਮਲਾ ਆ ਉਸ ਮਿਜ਼ਾਈਲ ਦੇ ਨਾਲ ਕਰ ਦਿੱਤਾ ਹੈਗਾ ਆ। ਸੋ ਨਾਰਥ ਕੋਰੀਆ ਦੇ ਜਿਹੜੇ ਟਰੂਪਸ ਦੇ ਵਿੱਚ ਜੀ ਜੁਆਇਨਿੰਗ ਤੋਂ ਬਾਅਦ ਦੇ ਵਿੱਚ ਬਾਈਡਨ ਹੋਣਾ ਨੇ ਆਪਣਾ ਜਿਹੜਾ ਇਹ ਰੁਖ ਬਦਲਿਆ ਸੀਗਾ ਤੇ ਉਸ ਤੋਂ ਬਦਲਣ ਤੋਂ ਬਾਅਦ ਦੇ ਵਿੱਚ ਹੁਣ ਇੱਕ ਨਵਾਂ ਦੌਰ ਲੜਾਈ ਦਾ ਇਹ ਸ਼ੁਰੂ ਹੋ ਚੁੱਕਾ ਆ। ਜੀ